ਬਾਕੀ ਬਸ ਗੱਲਾਂ ਬਾਈ अच्छा अच्छा ਇਹਨਾਂ ਦੇ ਬੇਟੇ ਦੀ ਸ਼ਾਦੀ ਸੀਗੀ। ਅੱਛਾ ਸੁਣਾ ਬਈ ਤਾਂ ਉਹ ਕਹਿ ਰਹੇ ਸੀਗੇ ਵੀ ਬੜੇ ਪਾਪਾ ਕਹਿੰਦੇ ਉਹਨਾਂ ਨੂੰ ਵੀ ਤੁਸੀਂ ਸਾਨੂੰ ਦੱਸਣਾ ਸੀ ਅਸੀਂ ਜ਼ਰੂਰ ਆਉਂਦੇ। ਉਹ ਕਹਿੰਦੇ ਇੱਕੋ ਨਾਲ ਜਲਦੀ ਜਲਦੀ ਬਣ ਗਿਆ ਵੀ ਇੰਨੀ ਜਲਦੀ ਵੀਜ਼ਾ ਨਹੀਂ ਸੀ ਲੱਗਣਾ। ਤਾਂ ਮੈਂ ਹਾਸੇ ਹਾਸੇ ਕਿਹਾ ਇਹ ਬਦਲ ਦਿਨੋਂ का डायलॉग नहीं मैं एक कागज में मोहर नहीं लगेगी तो तारा पाकिस्तान नहीं जाएगा। ਸਹੀ ਗੱਲ ਫਿਰ ਇਹਨਾਂ ਨੇ ਕੀ ਜਵਾਬ ਦਿੱਤਾ ਅੱਗੇ ਉਦੋਂ ਤੱਕ ਸਾਡੇ ਕਹਿੰਦੇ ਹੁਣ ਤਾਰਾ ਪਾਕਿਸਤਾਨ ਵੀ ਆਊਗਾ ਤੇ ਉਸ ਨੂੰ ਹੋਰ ਵੀ ਲੱਗਣੀ। ਇੱਧਰ ਹੋ ਜਾਓ ਨਾਲ ਤੁਸੀਂ। ਸਾਡੀ ਛੋਟੀ ਛੋਟੀ ਜਿਹੀ ਮੁੰਡੀ ਇਹ ਨਾਸਰ ਕਿਸਾਨਾਂ ਦੇ ਇੱਕ ਪਿੰਡ ਪੰਜਾਬ ਚੈਨਲ ਦੇ ਮਾਲਕ ਨੇ। ਕੀ ਹਾਲ ਚਾਲ ਹੈ? ਠੀਕ ਠਾਕ ਹੋ? ਬੇਟਾ ਕੀ ਹਾਲ ਹੈ? ਠੀਕ ਹੋ? ਪਟਿਆਲਾ ਯੂਨੀਵਰਸਿਟੀ ਵਿੱਚ ਅੱਛਾ ਕਿਹੜੀ ਪੜ੍ਹਾਈ ਕਰ ਰਹੇ ਹੋ? ਮਾਸ਼ਾਅੱਲਾ ਮਾਸ਼ਾਅੱਲਾ। ਸਤਿ ਸ੍ਰੀ ਅਕਾਲ ਪ੍ਰਣਾਮ ਜੀ। ਸਾਡੇ ਨਾਲ ਅੱਜ ਸਾਡੇ ਕੋਲ ਸਾਡੇ ਬਹੁਤ ਪੁਰਾਣੇ ਚਾਹਣ ਵਾਲੇ ਜਿਹੜੇ ਸਾਡੇ YouTube ਚੈਨਲ ਤੇ ਤਕਰੀਬਨ ਕੋਈ ਵੀ ਵੀਡੀਓ ਐਸੀ ਨਹੀਂ ਹੁੰਦੀ ਜਿੱਥੇ ਇਹਨਾਂ ਦਾ ਕਮੈਂਟਸ ਨਹੀਂ ਹੁੰਦੇ ਹੈਗੇ ਔਰ ਲੰਬੇ ਕਮੈਂਟਸ ਹੁੰਦੇ। ਹਰ ਕਮੈਂਟਸ ਦੇ ਥੱਲੇ ਇਹਨਾਂ ਦਾ ਨੰਬਰ ਵੀ ਲਿਖਿਆ ਹੁੰਦਾ। ਜਨਾਬ ਭੁਪਿੰਦਰ ਕੁਮਾਰ ਸਾਹਿਬ ਸ਼ਰਮਾ ਸਾਹਿਬ ਵੀ ਇਹਨਾਂ ਨੂੰ ਕਹਿੰਦੇ ਆ ਜੀ। ਇਹ ਸਾਡੇ ਨਾਲ ਕਰਤਾਰਪੁਰ ਸਾਹਿਬ ਸਾਡੀ ਇਹਨਾਂ ਨਾਲ ਮੁਲਾਕਾਤ ਹੋ ਰਹੀ ਹੈ। ਕਾਫੀ ਦੇਰ ਤੋਂ ਸਾਡੇ ਨਾਲ ਇਹ ਜੀ ਅਟੈਚ ਹੈ WhatsApp ਦੇ ਰਾਹੀਂ। ਸਾਨੂੰ ਨਾਸ਼ਤਾ ਵੀ ਰੋਜ਼ ਸੁਬਹ ਭੇਜਦੇ ਹੁੰਦੇ ਆ। ਨਾਮ ਸੌਣ ਲੱਗਿਆ ਵੀ ਖਾਣਾ ਛਾਣਾ ਸਾਨੂੰ ਇਹਨਾਂ ਲਵਾਉਂਦਾ ਆ ਅਤੇ ਅਸੀਂ ਵੀ ਆਪਣੇ ਹਿਸਾਬ ਦੇ ਨਾਲ ਥੋੜ੍ਹਾ ਬਹੁਤਾ ਜੋ ਹੁੰਦਾ ਕਰ ਲਈਦਾ ਆ। ਅਤੇ ਪਿਛਲੇ ਦਿਨਾਂ ਜਦੋਂ ਨਨਕਾਣਾ ਸਾਹਿਬ ਆਏ ਸੀਗੇ 550ਵੇਂ ਗੁਰਪੁਰਬ 'ਤੇ ਇਹਨਾਂ ਨੇ ਸਾਨੂੰ ਆਪਣੀ ਫੈਕਟਰੀ ਦੀਆਂ ਬਣੀਆਂ ਹੋਈਆਂ ਜਰਸੀਆਂ ਵੀ ਭੇਜੀਆਂ ਜਿਨ੍ਹਾਂ 'ਚ ਸਰਫਰਾਜ਼ ਸਾਹਿਬ ਨੂੰ ਭੇਜੀ ਸੀ, ਮੈਨੂੰ ਭੇਜੀ ਸੀ, ਬਾਬਾ ਫਕੀਰੀਏ ਨੂੰ ਭੇਜੀ ਸੀ। ਇਹਨਾਂ ਨੇ ਤਾਰਕ ਸਾਹਿਬ ਨੂੰ ਔਰ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਇੱਕ ਸਾਥੀ ਉਹਨਾਂ ਨੂੰ ਵੀ ਭੇਜੀਆਂ ਸੀਗੀਆਂ। ਸਾਡੇ ਸਰਫਰਾਜ਼ ਸਾਹਿਬ ਨੇ ਤੇ ਅੱਜ ਵੀ ਭਾਈ ਬੜੇ ਦਿਖਾਓ ਜੀ ਉੱਧਰ। ਇਹ ਸਾਡੇ ਨਹੀਂ ਹੈ, ਤੁਹਾਡੇ ਕਿਰਪਾ ਹੈ ਤੁਹਾਡਾ। ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਇਹ ਆਪਣੇ ਪੂਰੇ ਪਰਿਵਾਰ ਦੇ ਨਾਲ ਹੈ ਜਿਨ੍ਹਾਂ ਚੋਂ ਇਹਨਾਂ ਦੇ ਨਾਲ ਜਿਹੜੇ ਆਉਣ ਵਾਲੇ ਬੰਦੇ ਕੁਝ ਦਿੱਲੀ 'ਚੋਂ ਆਏ ਆ, ਇਹ ਲੁਧਿਆਣੇ 'ਚੋਂ ਆਏ ਆ ਔਰ ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਗੁਜ਼ਰਿਆ, ਕਿੰਨੀ ਐਕਸਾਈਟਮੈਂਟ ਸੀ ਇੱਥੇ ਆਉਣ ਦੀ, ਉਹ ਸਾਰੀਆਂ ਗੱਲਾਂ ਬਾਤਾਂ ਆਪਾਂ ਇਹਨਾਂ ਨਾਲ ਜੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਵਾਲੇਕੁਮ ਸਲਾਮ। ਪਹਿਲੇ ਤਾਂ ਜੀ ਤੁਹਾਨੂੰ ਵੈਲਕਮ ਕਰਦੇ ਹਾਂ ਇੱਥੇ ਕਰਤਾਰਪੁਰ ਸਾਹਿਬ, ਜਿਹੜਾ ਕਿ ਇੱਕ ਐਸਾ ਪੁਆਇੰਟ ਬਣਾ ਦਿੱਤਾ ਮੁਲਾਕਾਤਾਂ ਦਾ, ਮੇਲ ਮਿਲਾਪ ਦਾ, ਜਿੱਥੇ ਜੋ ਕਦੇ ਸੋਚਿਆ ਵੀ ਨਹੀਂ ਸੀ ਲੋਕਾਂ ਨੇ ਉਹ ਵੀ ਹੋਣ ਲੱਗ ਪਿਆ। ਮਿਸਾਲ ਦੇ ਤੌਰ 'ਤੇ ਆਪਾਂ ਹੁਣ ਕਦੇ ਸੋਚਿਆ ਸੀ ਵੀ ਆਪਣੀ ਮੁਲਾਕਾਤ ਹੋਊਗੀ ਨਹੀਂ, ਬਿਲਕੁਲ ਵੀ ਨਹੀਂ ਸੋਚਿਆ ਸੀ ਹੈ। ਉਹ ਆਪਾਂ ਅੱਜ ਮਿਲ ਪਏ ਹਾਂ। ਉਹ ਇਸੇ ਜਗ੍ਹਾ ਦੀ ਬਦੌਲਤ ਇਹ ਸਾਰਾ ਮੁਮਕਿਨ ਹੋਇਆ। ਤਾਂ ਕਿੱਦਾਂ ਲੱਗਾ ਆਪਾਂ ਨੂੰ ਇੱਥੇ ਆ ਕੇ? ਬਹੁਤ ਹੀ ਵਧੀਆ ਲੱਗਿਆ ਜੀ ਇਹ। ਤੇ ਮੈਨੂੰ ਗੱਲ ਯਾਦ ਆਉਂਦੀ ਹੈ ਵੀ ਅਸੀਂ ਕੋਈ ਚਰਚਾ ਕਰ ਰਹੇ ਸੀ ਮੈਂ ਤੇ ਮੁਹੰਮਦ ਸਰਫਰਾਜ਼ ਜੀ ਤੋਂ 2 ਸਾਲ ਪਹਿਲਾਂ ਕੈਨੇਡਾ ਤੇ ਅਮਰੀਕਾ ਦੇ ਬਾਰਡਰ ਬਾਰੇ ਕਿ ਕੈਨੇਡਾ ਤੇ ਅਮਰੀਕਾ ਦਾ ਬਾਰਡਰ ਜਿੱਦਾਂ ਬਣਿਆ, ਕੈਨੇਡਾ ਵਾਲੇ ਉੱਧਰੋਂ ਆ ਜਾਂਦੇ ਬੰਦੇ ਤੇ ਇੱਧਰ ਅਮਰੀਕਾ ਦੇ ਬਾਰਡਰ ਦੇ ਉੱਤੇ ਬਹਿ ਕੇ ਉਹ ਆਮਣੇ ਸਾਹਮਣੇ ਬਹਿ ਕੇ ਗੱਲ ਕਰ ਦਿੰਦੇ ਆ। ਇੱਦਾਂ ਹੀ ਅਸੀਂ ਕੋਈ ਕਮੈਂਟਸ ਕੀਤਾ ਉਹਦੇ ਉੱਤੇ ਤੇ ਮੁਹੰਮਦ ਸਰਫਰਾਜ਼ ਜੀ ਦਾ ਜਵਾਬ ਆਇਆ ਕਿ ਯਾਰ ਆਪਣਾ ਵੀ ਕੋਈ ਇੱਦਾਂ ਦੀ ਜਗ੍ਹਾ ਬਣ ਜਾਵੇ, ਆਪਾਂ ਵੀ ਉੱਥੇ ਮਿਲ ਲਿਆ ਕਰੀਏ, ਕਦੇ ਬਹਿ ਕੇ ਰੋਟੀ ਛੋਟੇ ਖਾ ਲਿਆ ਕਰਾਂਗੇ। ਅਸੀਂ ਉੱਧਰ ਸਾਗ ਲਿਆਏ, ਤੁਸੀਂ ਉੱਧਰ ਕੁਛ ਲਿਆਏ, ਆਪਾਂ ਬਹਿ ਕੇ ਰੋਟੀ ਖਾ। ਮੈਂ ਕਿਹਾ ਯਾਰ ਚਲੋ ਸ਼ਾਇਦ ਬਣ ਹੀ ਜਾਵੇ ਕੋਈ। ਮੈਂ ਕਿਹਾ ਮੈਨੂੰ ਮੁਸ਼ਕਲ ਲੱਗਦਾ ਲੇਕਿਨ ਅੱਜ ਅਸੀਂ ਹੁਣ ਬੈਠੇ ਇਕੱਠੇ ਲੰਗਰ ਖਾ ਆਪਣੇ ਹਾਲ ਦੇ ਵਿੱਚ ਖਾਣਾ ਖਾ ਰਹੇ ਸੀਗੇ ਤੇ ਅਸੀਂ ਦੇਖਿਆ ਯਾਰ ਇਹ ਤਾਂ ਗੱਲ ਸੱਚੀ ਹੋ ਗਈ ਸਾਡੀ। ਅਸੀਂ ਤਾਂ 2 ਸਾਲ ਪਹਿਲਾਂ ਕਿਹਾ ਸੀਗਾ ਇਹ ਤਾਂ ਗੱਲ ਸਾਡੀ ਬਿਲਕੁਲ ਸੱਚੀ ਹੋ ਗਈ। ਬਸ ਕਈ ਘੜੀਆਂ ਕਬੂਲੀਅਤ ਦੀਆਂ ਹੁੰਦੀਆਂ ਤੇ ਮੈਂ ਉਹਨਾਂ ਮਜ਼ਾਕ ਕਰ ਰਿਹਾ, ਮੈਂ ਯਾਰ ਆਪਾਂ ਸੱਚ ਤਾਂ ਨਹੀਂ ਹੈਗੇ ਕਿਤੇ।
ਵੀ ਸਾਡੇ ਤਾਂ ਕਬੂਲ ਹੋਈ ਬੜੀ ਜਲਦੀ ਵੀ ਆਪਾਂ ਇਕੱਠੇ ਬੈਠੇ ਆ। ਮੈਨੂੰ ਆ ਹੀ ਨਹੀਂ ਸੀਗਾ ਵਿਸ਼ਵਾਸ ਵੀ ਅਸੀਂ ਇਕੱਠੇ ਬੈਠੇ ਹਾਂ ਇੱਕ ਜਗ੍ਹਾ ਜਿੱਥੇ ਬਾਬੇ ਨਾਨਕ ਦੀ ਧਰਤੀ ਜਿੱਥੇ ਖੇਤੀ ਕਰਦੇ ਨੇ ਬਾਬਾ ਨਾਨਕ ਦੇ ਸਾਡੇ। ਔਰ ਬਹੁਤ ਬੜਾ ਬਣਾਇਆ ਜੀ ਇਸ ਹਾਂ ਪਹਿਲੀ ਔਰ ਵਾਰੀ ਵਰਲਡ ਦਾ ਇਹ ਵੱਡਾ ਗੁਰਦੁਆਰਾ ਆ ਔਰ ਇਹਦੇ ਨਾਲ ਵਧੀਆ ਕੋਈ ਮੈਨੂੰ ਨਹੀਂ ਲੱਗਦਾ ਕੋਈ ਬਣਾ ਪਾਊਗਾ ਅੱਗੇ। ਔਰ ਇੰਨੀ ਖੁੱਲ੍ਹੀ ਡੁੱਲੀ ਜਗ੍ਹਾ ਦੇ ਵਿੱਚ ਬਣਾਇਆ ਹੈ ਕਿ ਇੱਥੇ ਬਾਬਾ ਨਾਨਕ ਦਾ ਹੀ ਨਾ ਉਹ ਰੂਪ ਹੀ ਦਿਸੀ ਜਾਂਦਾ ਸਾਰਾ। ਆ ਦੇਖੋ ਇਸਲਾਮਾਬਾਦ ਤੋਂ 50 ਬੱਚੇ ਆਏ ਹੋਏ ਸੀਗੇ ਹੁਣ ਯੂਨੀਵਰਸਿਟੀ ਦੇ। ਉਹ 50 ਦੇ 50 ਇੰਨੇ ਪਿਆਰ ਨਾਲ ਮਿਲ ਰਹੇ ਸੀ ਸਾਨੂੰ ਤੇ ਅਸੀਂ ਵੀ ਉਹਨਾਂ ਨੂੰ ਉੱਦਾਂ ਹੀ। ਤੇ ਸਾਨੂੰ ਇੱਦਾਂ ਲੱਗਦਾ ਵੀ 50 ਦੇ 50 ਬਾਬੇ ਨਾਨਕ ਦੇ ਰੂਪ ਮਿਲਦੇ ਸੀ। ਹਰ ਕਿਸੇ ਦੇ ਵਿੱਚ ਬਾਬਾ ਨਾਨਕ ਦਿਸਦਾ ਸੀ ਸਾਨੂੰ। ਜ਼ੇਨ ਕਿੱਦਾਂ ਬਣਿਆ ਇੱਥੇ ਆ? ਜੇਨ ਇਸ ਤਰ੍ਹਾਂ ਹੀ ਬਣਿਆ ਕਿ ਬਹੁਤ ਦੇਰ ਨਾਲ ਤੁਹਾਡੇ ਚੈਨਲ ਰਾਹੀਂ ਜੁੜੇ ਹੋਏ ਆ ਅਤੇ ਉਹ ਇੱਕ ਦਿਲ ਦੇ ਵਿੱਚ ਸੀਗੀ ਕਿ ਦੇਖੋ ਸਾਡੇ ਵੱਲੋਂ ਬੰਦੇ ਗਏ ਹੋਏ ਆ ਉਹ ਉੱਧਰ ਵੀ ਸਾਡੇ ਵਰਗੇ ਬੰਦੇ ਰਹਿੰਦੇ ਆ। ਉਹੀ ਉਹਨਾਂ ਦੇ ਜਜ਼ਬਾਤ ਨੇ ਜੋ ਸਾਡੇ ਨੇ ਵੀ ਅਸੀਂ ਇੱਕ ਹੋਣਾ ਚਾਹੁੰਦੇ ਵੀ ਅਸੀਂ ਕਦੇ ਮਿਲ ਕੇ ਤਾਂ ਆਈਏ ਯਾਰ ਉਹਨਾਂ ਨੂੰ ਜਾ ਕੇ ਕਰੀਏ। ਉਸ ਗੁਰੂ ਨਾਨਕ ਦੇਵ ਨੇ ਜਿਹੜਾ ਸਦੀਆਂ ਤੋਂ ਕਿਹਾ ਵੀ ਇੱਕ ਹੋ ਜਾਓ ਤੁਸੀਂ ਇੱਕ ਹੋ ਜਾਓ ਵੀ ਅਸੀਂ ਇੱਕ ਹੁੰਦੇ ਨਹੀਂ ਪਏ ਅਸੀਂ ਤਾਂ ਅਲੱਗ ਹੋਈ ਜਾਂਦੇ ਸੋਚਿਆ ਜੀ ਉਸ ਧਰਤੀ ਉੱਤੇ ਜਾ ਕੇ ਮਿਲ ਕੇ ਤਾਂ ਆਈਏ ਕਦੇ ਜਾ ਕੇ। ਅਤੇ ਉਹ ਫਿਰ ਬੜੀ ਤਮਾ ਸੀਗੀ ਸਾਡੇ ਉੱਤੇ ਦਿਲ ਦੇ ਵਿੱਚ। ਫਿਰ ਭਤੀਜਾ ਕਹਿੰਦਾ ਲਓ ਬੜੇ ਪਾਪਾ ਆਪਾਂ ਕਰ ਦਿੰਦੇ ਹਾਂ ਬੁਕਿੰਗ ਕਰਾ ਦਿੰਦੇ ਹਾਂ। ਪਹਿਲਾਂ ਅਸੀਂ 4 ਜਣੇ ਸੀਗੇ ਹੁਣ ਸਵੇਰੇ ਸਾਡੇ ਕੁੜਮ ਨੇ ਦਿੱਲੀ ਤੋਂ ਆਏ ਹੋਏ ਨੇ ਇਹ ਵੀ ਕਹਿੰਦੇ ਅਸੀਂ ਵੀ ਜਾਣਾ। ਫਿਰ ਅਸੀਂ ਇਹਨਾਂ ਦਾ ਵੀ ਜ਼ੇਨ ਮੈਨੂੰ ਲੱਗਦਾ ਤੁਸੀਂ ਬਣਾਇਆ ਹੋਣਾ। ਹਾਂਜੀ ਹਾਂਜੀ ਬਿਲਕੁਲ ਜੀ। ਪਹਿਲਾਂ ਫਿਰ ਇਹਨਾਂ ਨੂੰ ਬੱਚਿਆਂ ਨੂੰ ਵੀ ਥੋੜ੍ਹਾ ਜਿਹਾ ਅਹਿਸਾਸ ਹੋਇਆ ਜਦੋਂ ਆਪਾਂ ਸਾਡੀ ਗੱਲ ਹੁੰਦੀ ਸੀ ਵੀਡੀਓ ਕਾਲ ਹੁੰਦੀ ਸੀ ਦਫ਼ਤਰ ਦੇ ਵਿੱਚ ਮੁਹੰਮਦ ਸਰਫਰਾਜ਼ ਨਾਲ ਹੋਣੀ ਜਾਂ ਅੱਛਾ ਬੜੇ ਲੋਕ ਹੈਰਾਨ ਹੁੰਦੇ ਆ ਹਲੇ ਵੀ ਕਈ ਵਾਰੀ ਵੀ ਜਦੋਂ ਪਤਾ ਲੱਗਦਾ ਵੀ ਪਾਕਿਸਤਾਨ 'ਚ ਗੱਲਾਂ ਬਾਤਾਂ ਕਰਦੇ ਆ ਲੋਕ। ਸਾਡੀ ਫੈਕਟਰੀ ਆਉਂਦੇ ਨੇ ਬੰਦੇ ਬਹੁਤ ਸਾਡੀ ਫੈਕਟਰੀ ਬੰਦੇ ਬਹੁਤ ਆਉਂਦੇ ਨੇ ਕਹਿੰਦੇ ਇਹ ਕਿਹਨਾਂ ਗੱਲ ਕਰਦੇ ਹੋ ਤੁਸੀਂ ਪਤਾ ਨਹੀਂ ਪਾਸਟਰ ਦਾ ਫੋਨ ਆਇਆ ਬੱਚੇ ਦਾ। ਮੈਂ ਥੋੜ੍ਹਾ ਜਿਹਾ ਦੱਸਦਾ ਜਾਂਦਾ ਜੀ ਕਿ ਸ਼ਰਮਾ ਸਾਹਿਬ ਉਹਨਾਂ ਨੇ ਕਈ ਵਾਰੀ ਸਾਨੂੰ ਐਸੀ ਵੀਡੀਓਜ਼ ਭੇਜੀਆਂ ਜਿਹੜੇ ਕਿ ਇਹਨਾਂ ਦੇ ਫੈਕਟਰੀ 'ਚ ਮੁਸਲਮਾਨ ਬੰਦੇ ਆਉਂਦੇ ਔਰ ਇਹਨਾਂ ਨੂੰ ਇਹ ਨਮਾਜ਼ ਪੜ੍ਹਨ ਲਈ ਜਗ੍ਹਾ ਪ੍ਰੋਵਾਈਡ ਕਰਦੇ ਆ। ਉਹਨਾਂ ਦੀ ਬਹੁਤ ਅੱਛੀ ਸੇਵਾ ਪਾਣੀ ਕਰਦੇ ਆ। ਇਹ ਗੱਲ ਜਿਹੜੀ ਮਤਲਬ ਮਜ਼ਹਬ ਤੋਂ ਜਿਹੜੀ ਉੱਪਰ ਹੋ ਕੇ ਸੋਚਣੀ ਇਹ ਹਰ ਬੰਦੇ ਦੇ ਵਾਸ ਦੀ ਗੱਲ ਨਹੀਂ ਹੈਗੀ। ਇਹ ਇਨਸਾਨੀਅਤ ਦੇ ਉਹ ਰੂਪ ਆ ਜਿਹੜੇ ਮਤਲਬ ਆਪਣੇ ਅੰਦਰ ਪਿਆਰ ਮੁਹੱਬਤ ਮਿਲਨਸਾਰੀ ਜਿਹੜੀ ਲੈ ਕੇ ਤੁਰੇ ਫਿਰਦੇ ਆ। ਇਹੋ ਜਿਹੇ ਲੋਕਾਂ ਦੀ ਤਾਦਾਦ ਵੱਧ ਜਾਵੇ ਤਾਂ ਜਿਹੜੀ ਨਫ਼ਰਤ ਉਹ ਬਿਲਕੁਲ ਹੀ ਖਤਮ ਹੋ ਜਾਂਦੀ। ਬਿਲਕੁਲ ਬਿਲਕੁਲ। ਔਰ ਫਿਰ ਗੁਰੂ ਨਾਨਕ ਦੇਵ ਨੇ ਵੀ ਇਹੀ ਸੰਦੇਸ਼ ਦਿੱਤਾ ਹੈ ਕਿ ਉਹ ਜੇ ਆਪਾਂ ਉਹਨਾਂ ਨੇ ਅਮਲ ਹੀ ਨਹੀਂ ਕਰਨਾ ਫਿਰ ਉਹਨਾਂ ਨੂੰ ਪੜ੍ਹਨ ਦਾ ਅਤੇ ਜਾਂ ਸੁਣਨ ਦਾ ਫਾਇਦਾ ਵੀ ਕੀ ਹੈ। ਜੋ ਗੁਰੂ ਨਾਨਕ ਦੇਵ ਨੇ ਕਿਹਾ ਕਿ ਤੁਸੀਂ ਇੱਕ ਹੋਵੋ ਤੁਸੀਂ ਇੱਕੋ ਹੀ ਹੋ ਇੱਕੋ ਹੀ ਤੁਸੀਂ ਹੈਗੇ ਹੋ ਰੱਬ ਦੇ ਬੰਦੇ। ਫਿਰ ਅਸੀਂ ਆਪਸ ਵਿੱਚ ਫਰਕ ਪਾਈ ਜਾਈਏ ਕਿ ਨਹੀਂ ਤੁਸੀਂ ਤਾਂ ਉਹ ਪੁਰਾਣੇ ਹੋ ਤੁਸੀਂ ਢਿੱਪੇ ਹੋ ਉਹ ਨਹੀਂ ਫਿਰ ਇੱਦਾਂ ਨੇ ਫਿਰ ਨਹੀਂ ਤੁਹਾਡੇ ਗੱਲ ਕਰਦੇ ਫਿਰ ਰਹਿਣ ਦਿਓ ਬਾਬਾ ਨਾਨਕ ਨੂੰ ਇਕੱਲੇ ਹੀ ਛੱਡ ਦਿਓ। ਫਿਰ ਤੁਸੀਂ ਉਹਨਾਂ ਨਾਲ ਨਹੀਂ ਚੱਲ ਸਕਦੇ। ਜੇ ਤੁਸੀਂ ਉਹਨਾਂ ਨਾਲ ਚੱਲਣਾ ਤਾਂ ਤੁਹਾਨੂੰ ਉਹਨਾਂ ਦਾ ਕਹਿਣਾ ਮੰਨਣਾ ਪਊਗਾ। ਇਹ ਬਿਲਕੁਲ ਜੀ ਕੋਈ ਵੀ ਮਜ਼ਹਬ ਆ ਤੁਸੀਂ ਉਹਦੀ ਤਾਲੀਮਾਤ ਜਿਹੜੇ ਉਹ ਹੁਕਮ ਆਕਾਮ ਦਿੰਦੇ ਆ ਜਦੋਂ ਤੱਕ ਤੁਸੀਂ ਉਹਨੂੰ ਪੂਰੀ ਤਰ੍ਹਾਂ ਫਾਲੋ ਨਹੀਂ ਕਰਨਾ ਤੁਹਾਡੇ ਵਿੱਚ ਉਹ ਚੀਜ਼ ਆ ਨਹੀਂ ਸਕਦੀ ਹੈ ਕਿ ਜੋ ਮਜ਼ਹਬ ਦੇਣਾ ਚਾਹੁੰਦਾ ਹੈ। ਬਿਲਕੁਲ। ਬਾਕੀ ਆਪਾਂ ਜਿਹੜਾ ਕੋਈ ਹਿੰਦੂ ਦੇ ਘਰ ਜੰਮ ਪਿਆ ਉਹ ਹਿੰਦੂ, ਜਿਹੜਾ ਮੁਸਲਮਾਨ ਦੇ ਘਰ ਜੰਮ ਪਿਆ ਮੁਸਲਮਾਨ, ਜਿਹੜਾ ਸਿੱਖ ਦੇ ਘਰ ਜੰਮ ਪਿਆ ਉਹ ਸਿੱਖ ਹੈ। ਅਤੇ ਹਰ ਮਜ਼ਹਬ ਜਿਹੜਾ ਨਾ ਉਹ ਪਿਆਰ ਮੁਹੱਬਤ ਸਿਖਾਉਂਦਾ। ਬਿਲਕੁਲ ਜੀ ਠੀਕ ਹੈ ਜੀ। ਅਤੇ ਬਦਕਿਸਮਤੀ ਇਹ ਹੈ ਕਿ ਕੋਈ ਆਪਾਂ ਜਿੰਨੇ ਵੀ ਲੋਕ ਆ ਨਾ ਆਪਾਂ ਉਹ ਬਾਈ ਮਤਲਬ ਵਰਤ ਜਿਹੜੇ ਆ ਆਪਣੀ ਜਿਹੜੀ ਸਾਡੀ ਤਾਲੀਮਾਤ ਆ ਉਹ ਅਸੀਂ ਆਪਣੇ ਆਪ ਤੇ ਨਹੀਂ ਲਾਗੂ ਕਰਦੇ। ਅਸਲ ਚੀਜ਼ ਉਹ ਆ ਜਦੋਂ ਆਪਾਂ ਉਹ ਲਾਗੂ ਕਰ ਲਈ ਤਾਂ ਕਿਸੇ ਨੂੰ ਕੋਈ ਸੁਣਾਈ ਨਹੀਂ ਹੁੰਦੀ ਲੋੜ। ਦੂਸਰੇ ਵਾਰ ਉਂਗਲੀ ਕਰ ਦਿੰਦੇ ਆ ਲੇਕਿਨ ਇਹ ਨਹੀਂ ਦੇਖਦੇ ਪਹਿਲਾਂ ਆਪਣੇ ਵੱਲ ਦੇਖ ਲਓ ਅਸੀਂ ਉੱਦਾਂ ਦੇ ਇਸ ਤਰ੍ਹਾਂ ਦੇ ਹੈਗੇ ਆ। ਅਸੀਂ ਦੂਸਰੇ ਨੂੰ ਕਹਿ ਦਿੰਦੇ ਬੜੀ ਜਲਦੀ ਆਪਾਂ ਲੋਕਾਂ ਨੂੰ ਠੀਕ ਕਰਨ ਤੇ ਤੁਰੇ ਹੋਏ ਆ ਆਪਣੇ ਆਪ ਨੂੰ। ਹਾਂ ਬਿਲਕੁਲ। ਔਰ ਅਸੀਂ ਉਹ ਬਦਲ ਸਕਦੇ ਹਾਂ। ਇਹ ਆਪਣੇ ਜਿਹੜਾ ਫਰਕ ਪਿਆ ਹੋਇਆ ਸਾਡੇ ਦੇਸ਼ਾਂ ਵਿੱਚ ਉਹਨਾਂ ਦੇ ਵਿੱਚ ਅਸੀਂ ਉਹ ਬਦਲ ਸਕਦੇ ਹਾਂ। ਉਹ ਸਾਡੇ ਹੱਥ ਵਿੱਚ ਹੀ ਹੈ ਕਿਸੇ ਹੋਰ ਨੇ ਕਰਨਾ ਅੱਗੇ ਅਸੀਂ ਉਹ ਬਦਲ ਸਕਦੇ ਹਾਂ। ਅਸੀਂ ਪਿਆਰ ਵਧਾਓ ਪਿਆਰ ਵਾਲੇ ਗੱਲਾਂ ਕਰੋ ਪੋਜ਼ੀਟਿਵ ਸੋਚ ਲੈ ਕੇ ਆਓ ਨੈਗੇਟਿਵ ਗੱਲਾਂ ਨੂੰ ਛੱਡ ਦਿਓ। ਜਿਹੜਾ ਕੋਈ ਕਰਦਾ ਕਰੀ ਜਾਂਦੇ ਉਹਨੂੰ ਧਿਆਨ ਨਾ ਦਿਓ ਤੁਸੀਂ। ਆਪਾਂ ਬਾਹਰ ਕੀ ਕਹਿੰਦਾ ਟੀਵੀ ਕੀ ਕਹਿੰਦਾ ਬੋਲੀ ਜਾਂਦੇ ਉਹਨਾਂ ਨੂੰ ਉਹਦਾ ਭੌਂਕ ਰਹੇ ਨੇ ਭੌਂਕ ਹੀ ਜਾਂਦੇ ਉਹਨਾਂ ਨੂੰ। ਆਪਾਂ ਆਪਣੇ ਪਿਆਰ ਦੀਆਂ ਗੱਲਾਂ ਕਰੋ ਬਸ। ਉਹਨਾਂ ਨੇ ਬਿਜ਼ਨਸ ਕਰਨਾ ਆ ਖਿਦਮਤ ਨਹੀਂ ਕਰਨੀ ਹੈ ਨਾ। ਅਤੇ ਖਿਦਮਤ ਕਰਨ ਵਾਲਾ ਬੰਦਾ ਹੀ ਜਿਹੜਾ ਨਾ ਉਹ ਇੱਦਾਂ ਦੇ ਪੁੱਛ ਲਾ ਸਕਦਾ। ਹੁਣ ਅਸੀਂ ਇੱਧਰ ਦੇਖੋ ਆਏ ਹਾਂ ਸਾਨੂੰ ਕੋਈ ਲੱਗਦਾ ਨਹੀਂ ਹੈਗਾ ਹਾਂ ਜਿਹਨੇ ਪਗੜੀ ਬੰਨੀ ਆ ਉਹ ਪਤਾ ਲੱਗਦਾ ਵੀ ਚਲੋ ਇਹ ਸਿੱਖ ਹੈ ਸਰਦਾਰ ਹੈ। ਲੇਕਿਨ ਆਮ ਤੁਸੀਂ ਦੇਖੋ ਸਾਨੂੰ ਬੱਚੀਆਂ ਸਾਡੇ ਮਿਲੀਆਂ ਬੱਚੇ ਮਿਲੇ ਤਾਂ ਲੱਗਦੇ ਨਹੀਂ ਹੈਗਾ ਵੀ ਅਸੀਂ ਕਹਿੰਦੇ ਯਾਰ ਤੇਰੇ ਨਾਲ ਤਾਂ ਸਾਡੇ ਲੁਧਿਆਣੇ ਵੀ ਹੈਗੇ ਆ ਉਹਦਾ ਬੇਟੇ ਤੇਰੇ ਨਾਲ ਤਾਂ ਸਾਡੇ ਲੁਧਿਆਣੇ ਵੀ ਹੈਗੀ ਆ ਕੁੜੀ ਅਤੇ ਉਹ ਵੀ ਸਾਨੂੰ ਕਹਿੰਦੇ ਤੁਹਾਡੇ ਨਾਲ ਦਾ ਵੀ ਸਾਡੇ ਇਸਲਾਮਾਬਾਦ ਆ ਕੋਈ। ਅਤੇ ਇਸ ਤਰ੍ਹਾਂ ਇਹ ਵੀ ਆਪਾਂ ਇੱਕ ਹੀ ਤਾਂ ਹੈਗੇ ਇੱਕ ਹੀ ਅਸੀਂ ਖੂਨ ਉਹ ਦੇਖੋ ਬਾਰਡਰਾਂ ਦੇ ਉੱਤੇ ਤੁਸੀਂ ਦੇਖੋ ਜਿਹੜੇ ਵੀ ਕੋਈ ਫੌਜੀ ਮਰਦੇ ਨੇ ਜਾਂ ਉਹ ਵੀ ਆਖਰ ਕਿਸੇ ਮਾਂ ਦੇ ਪੁੱਤ ਹੁੰਦੇ ਨੇ ਉੱਧਰ ਵੀ ਜਿਹੜੇ ਮਰਦੇ ਨੇ ਉਹ ਵੀ ਕਿਸੇ ਧੀ ਪੁੱਤ ਹੈ। ਅਜੇ ਉੱਧਰ ਵੀ ਸਿੱਧੂ ਇੱਧਰ ਵੀ ਸਿੱਧੂ ਇਹੀ ਅਮਨ ਹੋ ਜਵੇ ਤਾਂ ਨੌਬਤੀ ਨੇ ਇੱਥੇ ਤੱਕ ਉੱਧਰ ਵੀ ਸਿੱਧੂ ਇੱਧਰ ਵੀ ਸਿੱਧੂ ਉੱਧਰ ਵੀ ਆਪਣਾ ਸੰਧੂ ਇੱਧਰ ਵੀ ਸੰਧੂ ਉੱਧਰ ਵੀ ਬਰਾੜ ਇੱਧਰ ਵੀ ਬਰਾੜ। ਕੌਣ ਮਾਰ ਰਿਹਾ ਬਰਾੜ ਨੂੰ ਮਾਰੀ ਜਾਂਦੇ ਭਰਾ ਨੂੰ ਮਾਰੀ ਜਾਂਦੇ। ਖੂਨ ਤਾਂ ਆਪਣਾ ਇੱਕੋ ਹੀ ਹੈ ਨਾ। ਅਤੇ ਇਹ ਜਿੱਦਾਂ ਲੋਕਾਂ ਨੂੰ ਗੱਲ ਸਮਝ ਆ ਜਾਵੇ ਨਾ ਔਰ ਆ ਰਹੀ ਹੈ ਹੌਲੀ ਹੌਲੀ ਥੋੜ੍ਹੀ ਅਤੇ ਉੱਦਾਂ ਨੂੰ ਦੇਖੋ ਇਹ ਇੱਕ ਹੋ ਜਾਏਗਾ। ਹਾਂ ਇੱਕ ਹੋ ਜਾਊਗਾ ਲੋਕਾਂ
ਨਫ਼ਰਤ ਘਟੂਗੀ, ਉਹ ਘਟ ਗਈ ਹੈ ਕਾਫੀ ਜ਼ਿਆਦਾ ਕਿਉਂਕਿ ਸਮਝ ਲੱਗ ਅੱਜ ਗਈ। ਜਦੋਂ ਤੁਸੀਂ ਸ਼ੁਰੂ ਕੀਤਾ ਆਪਣਾ ਸਫ਼ਰ ਤਕਰੀਬਨ ਮੇਰੇ ਖਿਆਲ 5 ਵਜੇ ਤੁਸੀਂ ਨਿਕਲੇ ਆ, 5 ਛੇ- ਵਜੇ ਅਸੀਂ ਨਿਕਲੇ ਆ ਤਕਰੀਬਨ 5 ਸਾਢੇ 5 ਵਜੇ। ਹਾਂਜੀ ਹਾਂਜੀ ਤੇ ਬਾਰਿਸ਼ ਵੀ ਇੰਨੀ ਸੀਗੀ ਕਿ ਬੰਦਾ ਕਹਿੰਦਾ ਸੀ ਕਿਹੜੀ ਲੋੜ ਆ ਜਾਣ ਦੀ, ਲੇਕਿਨ ਤੁਸੀਂ ਕਮਿਟਮੈਂਟ ਕੀਤੀ ਸੀ, ਅਸੀਂ ਵੀ ਤੁਹਾਡੇ ਨਾਲ ਕਮਿਟਮੈਂਟ ਕੀਤੀ ਸੀ, ਤੇ ਚਲੋ ਇੱਕ ਮਿਲਣ ਦੀ ਜਗ੍ਹਾ ਰੱਬ ਨੇ ਸਾਨੂੰ ਦੇ ਦਿੱਤੀ। ਤੇ ਉਹ ਸਫ਼ਰ ਤੁਹਾਡਾ ਕਿਸ ਤਰ੍ਹਾਂ ਗੁਜ਼ਰਿਆ ਸਰ? ਸਫ਼ਰ ਦਾ ਸਾਨੂੰ ਪਤਾ ਨਹੀਂ ਲੱਗਿਆ ਹੈਗਾ ਕਿ ਸਾਨੂੰ ਜਲੰਧਰ ਕਦੋਂ ਲੰਘ ਗਿਆ। ਅਸੀਂ ਗੱਲਾਂ ਕਰਦੇ ਆ ਰਹੇ ਸੀ ਅਸੀਂ ਪਾਕਿਸਤਾਨ ਹਿੰਦੁਸਤਾਨ ਦੇ ਕਿ ਉਹਦੇ ਨਾਲ ਇੱਦਾਂ ਬੀਤੀ, ਉਹਨੇ ਕੁਛ ਇਹ ਸੁਣਾ ਰਹੇ ਸੀ ਸਾਡੇ ਕੁੜਮ ਸਾਨੂੰ ਕਿ ਇੱਦਾਂ ਸਾਡੇ ਕੋਈ ਪਰਿਵਾਰ ਸੀਗਾ ਉਹਦੇ ਨਾਲ ਇੱਦਾਂ ਹੋਈ। ਤੇ ਮੈਂ ਦੇਖਦਾ ਮੈਂ ਕਿਹਾ ਯਾਰ ਉਹ ਜਲੰਧਰ ਦਾ ਚੌਂਕ ਕਿੱਥੇ ਗਿਆ, ਇਹ ਇੱਦਾਂ ਜਗ੍ਹਾ ਮੈਂ ਦੇਖੀ ਨਹੀਂ ਹੈਗੀ ਕਿੱਦਾਂ ਦੀ ਹੈ। ਪਰ ਜਲੰਧਰ ਤੋਂ ਪਹਿਲਾਂ ਸਾਰਾ ਦੇਖਿਆ, ਅੰਮ੍ਰਿਤਸਰ ਵਾਲੇ ਪਾਸੇ ਨਹੀਂ ਆਉਣਾ ਹੋਇਆ ਜੀ ਜਲਦੀ। ਤੇ ਉਹ ਕਹਿੰਦਾ ਯਾਰ ਉਹ ਤਾਂ ਜਲੰਧਰ ਦਾ ਲੰਘ ਵੀ ਗਿਆ। ਸਾਨੂੰ ਯਾਨੀ ਕਿ ਪਤਾ ਨਹੀਂ ਲੱਗਾ ਕਦੋਂ ਅਸੀਂ ਇੱਥੇ ਆਪਣੇ ਬਾਬੇ ਬਕਾਲੇ ਪਹੁੰਚ ਗਏ। ਤੇ ਭਤੀਜਾ ਸਾਨੂੰ ਕਹਿ ਰਿਹਾ ਸੀਗਾ ਕਿ ਮੈਂ ਇਹਨੂੰ ਕਿਹਾ ਕਿ ਆਪਾਂ ਡੇਟ ਅੱਗੇ ਕਰਦੇ ਯਾਰ, ਮੀਂਹ ਬਹੁਤ ਜ਼ਿਆਦਾ ਹੈਗਾ ਵੀ ਉਹਨਾਂ ਦਾ ਵੀ ਮੁਸ਼ਕਿਲ ਲੱਗਦਾ, ਹਨੇਰੀ ਆਵੇ ਤੂਫਾਨ ਆਵੇ ਆਪਾਂ ਹੁਣ ਜਾਣਾ ਹੀ ਜਾਣਾ। ਉਹਨੇ ਪੁੱਛਿਆ ਐਡਾ ਕੁਛ ਹੋ ਜਾਵੇ ਚਾਹੇ। ਸਾਨੂੰ ਇੱਥੇ ਬਾਰਡਰ ਆਪਣਾ ਕਰਨ ਤੱਕ ਬਾਰਿਸ਼ ਸੀਗੀ, ਅਸੀਂ ਗੱਡੀ ਤੋਂ ਪੈਰ ਥੱਲੇ ਲਾਇਆ, ਬਾਰਿਸ਼ ਹੋ ਗਈ। ਬਾਰਿਸ਼ ਬਿਲਕੁਲ ਇਹ ਹੈ ਵੀ ਇੱਕ ਧਾਰ ਦੇ ਵੀ ਜਾਣਾ ਹੀ ਜਾਣਾ, ਮਿਲਣਾ ਹੀ ਮਿਲਣਾ, ਤੇ ਅੱਗੇ ਆਪੇ ਬਣੀ ਗਿਆ। ਜਜ਼ਬੇ ਸੱਚੇ ਹੋਣ ਤਾਂ ਮਸਲਾ ਆਸਾਨ ਹੋ ਜਾਂਦੀਆਂ ਜੀ। ਆਪਣਾ ਨਾਮ ਕੀ ਹੈ ਜੀ? ਮਾਨਿਕ, ਮਾਨਿਕ। ਕੀ ਕਰਦੇ ਹੋ? ਮੈਂ ਫੈਮਿਲੀ ਬਿਜ਼ਨਸ ਦੀ ਆਇਆ ਜੀ ਨਾਲ ਹੀ। ਹਾਂਜੀ ਹਾਂਜੀ ਤੁਸੀਂ ਤਾਂ ਪਹਿਲੀ ਵਾਰੀ ਆਏ ਹੋਣੇ। ਹਾਂਜੀ। ਨੈਗੇਟਿਵ ਨਹੀਂ ਸੋਚਿਆ ਇਹਦੇ ਬਾਰੇ, ਬਹੁਤ ਅੱਛੀ ਗੱਲ ਪਰ ਇਹ ਹੈ ਵੀ ਜਿਵੇਂ ਲੋਕਾਂ ਦੇ ਇੱਧਰ ਵੀ ਹੋ ਸਕਦਾ ਵਹਿਮ ਹੋਵੇ ਵੀ ਇੰਡੀਆ ਚਲੇ ਗਏ ਵੀ ਇੱਦਾਂ ਵੀ ਫਿਰ ਬਾਹਰ ਨਹੀਂ ਜਾ ਸਕਦੇ। ਇੱਦਾਂ ਹੀ ਇੰਡੀਆ 'ਚ ਤਾਂ ਬਹੁਤ ਜ਼ਿਆਦਾ ਕਿ ਜੇ ਪਾਕਿਸਤਾਨ ਚਲੇ ਗਏ ਤੁਸੀਂ ਇੱਕ ਵਾਰੀ ਵੀਜ਼ਾ ਲਵਾ ਹਾਂ, ਫਿਰ ਅਦਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ ਹੈਗਾ। ਅਦਰ ਕੰਟਰੀ ਦਾ ਵੀਜ਼ਾ ਨਹੀਂ ਲੱਗਣਾ। ਤੇ ਇਹਦੇ ਬਾਰੇ ਕਿੰਨਾ ਸੱਚ ਹੈ ਝੂਠ ਹੈ ਤਾਂ ਚਲੋ ਬਾਅਦ ਦੀਆਂ ਗੱਲਾਂ ਵੀ ਕੀ ਹੈ ਉਹਦਾ ਕੀ ਨਹੀਂ। ਇਹ ਵਹਿਮ ਵੀ ਹੌਲੀ ਹੌਲੀ ਨਿਕਲ ਜਾਣਗੇ ਲੋਕਾਂ ਨਿਕਲ ਜਾਣਗੇ। ਹਾਂਜੀ ਹਾਂਜੀ। ਕਿਉਂਕਿ ਜੇ ਦੇਖਿਆ ਵੀ ਇੱਥੇ ਦੇ ਲੋਕ ਜਿਹੜੇ ਬਾਹਰ ਜਾ ਰਹੇ ਆ ਅਮਰੀਕਾ ਕੈਨੇਡਾ, ਉਹ ਵੀ ਤਾਂ ਜਾ ਹੀ ਰਹੇ ਨੇ। ਕਿਹੜਾ ਮੁਲਕ ਹੈ ਉਹਨਾਂ ਨੂੰ ਕਿਉਂ ਨਹੀਂ ਬੈਨ ਕਰਦੇ? ਇਹ ਨਹੀਂ ਗਏ ਹੈਗੇ ਜਿਹੜੇ ਮੁਲਕ ਠੀਕ ਹੈ ਨਾ। ਇਹ ਵੀ ਹੌਲੀ ਹੌਲੀ ਨਿਕਲ ਜਾਣਗੇ ਲੋਕਾਂ ਦੇ ਵਹਿਮ। ਤੇ ਬਾਕੀ ਬੜੀ ਸਾਡੀ ਇੱਛਾ ਸੀਗੀ ਵੀ ਇੱਕ ਵਾਰੀ ਜਾ ਕੇ ਤਾਂ ਆਈਏ ਵੀ ਇੱਦਾਂ ਦਾ ਕੀ ਹੋਇਆ ਸੀਗਾ ਵੀ ਇਹ ਲਕੀਰ ਇਹਨਾਂ ਨੂੰ ਖਿੱਚਣੀ ਪਈ। ਜੇ ਮੂੰਹ ਆ ਕੇ ਲੱਗਦਾ ਵੀ ਜੇ ਇੱਦਾਂ ਹੀ ਸੀਗਾ, ਰਹਿਣਾ ਹੀ ਇੱਦਾਂ ਸੀਗਾ, ਫੇਰ ਮਿਲਣ ਨੂੰ ਤਰਸਣਾ ਸੀਗਾ, ਤੇ ਇਹ ਲਕੀਰ ਖਿੱਚਣੀ ਜ਼ਰੂਰ ਸੀਗੀ। ਬਸ ਜੋ ਨਸੀਬ 'ਚ ਹੋਵੇ ਉਹ ਤਾਂ ਹੋ ਕੇ ਰਹਿੰਦਾ ਹੁੰਦਾ, ਲੇਕਿਨ ਗਾਂ ਆਪਾਂ ਇਹ ਤਾਂ ਕੋਸ਼ਿਸ਼ ਕਰ ਸਕਦੇ ਆ ਨਾ ਵੀ ਜਿਹੜੀ ਖਿੱਚੀ ਗਈ ਲਕੀਰ ਉਹਨੂੰ ਢੇਰ ਦੀ ਤਾਂ ਕੋਸ਼ਿਸ਼ ਕਰ ਸਕਦੇ। ਹਾਂਜੀ ਹਾਂਜੀ। ਉਹਨੂੰ ਮੈਂ ਥੋੜ੍ਹਾ ਜਿਹਾ ਪਾਕਿਸਤਾਨ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਕਹਿਣਾ ਚਾਹੂੰਗਾ, ਤੇ ਹਿੰਦੁਸਤਾਨ ਦੇ ਨੂੰ ਵੀ ਪਹਿਲਾਂ ਪਾਕਿਸਤਾਨ ਦੇ ਲੋਕਾਂ ਨੂੰ ਕਹਿ ਦਿੰਦਾ ਕਿ ਤੁਸੀਂ ਇਹ ਮਤ ਸੋਚੋ ਕਿ ਹਿੰਦੁਸਤਾਨ ਦੇ ਵਿੱਚ ਤੁਹਾਡੇ ਚਾਹਣ ਵਾਲੇ ਨਹੀਂ ਹੈਗੇ। ਬਹੁਤ ਚਾਹਣ ਵਾਲੇ ਹੈਗੇ ਹਿੰਦੁਸਤਾਨ ਦੇ ਵਿੱਚ, ਜਿਹੜੇ ਬਹੁਤ ਪਸੰਦ ਕਰਦੇ ਨੇ, ਬਹੁਤ ਲਾਈਕ ਕਰਦੇ। ਹਾਂ ਠੀਕ ਆ, ਬੁਰੇ ਲੋਕ ਹਰ ਜਗ੍ਹਾ ਹੀ ਹੁੰਦੇ ਆ, ਨਹੀਂ ਉਹ ਤਾਂ ਜੀ ਹਰ ਘਰ 'ਚ ਸਾਰੇ ਚੰਗੇ ਨਹੀਂ ਹੁੰਦੇ। ਤੇ ਐਸੀ ਗੱਲ ਹੈ ਪਾਕਿਸਤਾਨ ਦੇ ਲੋਕਾਂ ਨੂੰ ਤੁਸੀਂ ਮਿਲੋ, ਇਹ ਤਾਂ ਜਦੋਂ ਤੱਕ ਆਪਾਂ ਕਿਸੇ ਨੂੰ ਮਿਲਦੇ ਨਹੀਂ ਨਾ ਉਦੋਂ ਤੱਕ ਨਹੀਂ ਪਤਾ ਲੱਗਦਾ। ਜੀ। ਹੁਣ ਦੇਖੋ ਆਪਾਂ ਕਿੰਨੇ ਤਿੰਨ ਵਾਰੀ ਜਿਵੇਂ ਪੁਰਾਣੇ ਬੁੜੀਆਂ ਜੱਫੀਆਂ ਪਾਉਂਦੇ ਉਦਾਂ ਪਾਈਆਂ ਨਾ ਆਪਾਂ। ਹਾਂ ਨਹੀਂ ਫੈਨ ਲਾਜੋ। ਤੁਸੀਂ ਤਾਂ ਗਾਣਿਆਂ ਗੁਣਿਆਂ 'ਚ ਨੱਚ ਨੁੱਚ ਵੀ ਵਾਹ ਲੈਂਦੇ ਆ। ਆਪਾਂ ਤਾਂ ਰੌਣਕ ਲਾ ਦਿੰਦੇ ਜੀ ਹਰ ਜਗ੍ਹਾ ਹੀ, ਫਿੱਟ ਬਹਿ ਜੀ ਤਾਂ ਆਪਾਂ ਹਰ ਜਗ੍ਹਾ। ਤਾਂ ਇੱਦਾਂ ਹੀ ਮੈਂ ਹਿੰਦੁਸਤਾਨ ਦੇ ਬੰਦੇ ਨੂੰ ਵੀ ਕਹਿਣਾ ਵੀ ਤੁਸੀਂ ਐਵੇਂ ਨਾ ਘਰ ਬੈਠੇ ਕਹੀ ਜਾਓ ਪਾਕਿਸਤਾਨ ਦੇ ਬੰਦੇ ਇੱਦਾਂ, ਪਾਕਿਸਤਾਨ ਦੇ ਇੱਦਾਂ, ਪਾਕਿਸਤਾਨ ਨਾਲ ਜਾਈਓ। ਆਓ ਤਾਂ ਸਹੀ, ਕਦੇ ਆ ਕੇ ਤਾਂ ਦੇਖੋ, ਤੁਹਾਨੂੰ ਕੋਈ ਇੱਥੇ ਖਾਸ ਨਹੀਂ ਚਾਹੀ ਜਿਹੜੀ ਹੁੰਦੀ ਉਹ ਤਜਰਬੇ ਦੀ ਤਜਰਬੇ ਨਾਲ ਹੀ ਤੁਹਾਨੂੰ ਹੁੰਦਾ। ਤੁਸੀਂ ਕਿਸੇ ਨੂੰ ਮਿਲੋ ਆ ਕਰੋਗੇ ਤਾਂ ਫੇਰ ਹੀ ਕੇ ਤੁਹਾਨੂੰ ਪਤਾ ਲੱਗਦਾ। 50 ਤੁਹਾਨੂੰ ਮੈਂ ਦੱਸੀ ਜਾਂਦਾ, ਫਿਰ ਬਾਰ ਰਿਪੀਟ ਹੋ ਰਹੀ ਬੱਚਿਆਂ ਦੀ ਗੱਲ। 45-50 ਬੱਚੇ ਮਿਲੇ, ਜੀ ਕਰਦਾ ਵੀ ਨਾਲ ਹੀ ਲੈ ਜਾਈਏ ਇਹਨਾਂ ਨੂੰ ਸਾਰਿਆਂ ਨੂੰ, ਚਲੋ ਆਓ ਤੁਹਾਨੂੰ ਘੁਮਾ ਕੇ ਲੈ ਕੇ ਆਈਏ ਇੰਡੀਆ। ਤੇ ਲੇਕਿਨ ਮਜਬੂਰੀਆਂ ਉਹਨਾਂ ਦੀ ਹਰ ਦਿੱਲੀ ਦੇਖ ਲਓ, ਮੇਰੇ ਲੋਜ਼ ਆਏ ਆ ਦਿੱਲੀ, ਤੇ ਉਹਨਾਂ ਦੇ ਪਹਿਲਾਂ ਇੱਥੇ ਹੀ ਸੀਗੇ ਜੀ। ਹਾਂਜੀ। ਤੇ ਹੁਣ ਉਹਨਾਂ ਨੂੰ ਵੀ ਸਰਕਾਰ ਜੀ ਨੇ ਬੜੀ ਮਦਦ ਕੀਤੀ ਆ। ਉਹਨਾਂ ਦਾ ਪਿੰਡ ਵਗੈਰਾ ਜੋ ਪਿੱਛਾ ਜਿੰਨਾ ਕੁ ਉਹ ਦੇ ਸਕਦੇ ਸੀ ਇਨਫੋਰਮੇਸ਼ਨ ਇਕੱਠੀ ਕਰਕੇ ਦਿੱਤੀ ਹੈ। ਤੇ ਬੜੀ ਉਹਨਾਂ ਨੂੰ ਵੀ ਹੋ ਸਕਦਾ ਖਿੱਚ ਹੋਵੇ ਇਹਦੇ ਬਾਰੇ ਵੀ। ਅਗਰ ਜਿੱਥੋਂ ਉਹਨਾਂ ਦੇ ਪੇਰੈਂਟਸ ਆਏ ਸੀਗੇ, ਉਹਨਾਂ ਦੀ ਜਿਹੜੀ ਇੱਕ ਫੋਟੋ ਡੱਬਾ ਵਾਲੇ ਸਟੇਸ਼ਨ ਦੀ ਇਹਨਾਂ ਨੇ ਭੇਜੀ ਸਾਨੂੰ। ਡੱਬਾ ਵਾਲਾ ਸਟੇਸ਼ਨ ਤੋਂ ਬੇਕੋ? ਹਾਂਜੀ ਹਾਂਜੀ। ਅੱਛਾ, ਤੁਸੀਂ ਉੱਥੋਂ ਗਏ ਆ? ਹਾਂਜੀ, ਉਹਨਾਂ ਦੇ ਅੱਛਾ, ਅੱਛਾ, ਮਾਸੀ ਜੀ। ਅੱਛਾ, ਅੱਛਾ। ਤੇ ਉਹਨਾਂ ਨੂੰ ਅੱਗੇ ਭੇਜੀ ਫੋਟੋ, ਤੇ ਉਹ ਕਹਿੰਦੇ ਤਾਂ ਉਹ ਹਲੇ ਵੀ ਉੱਦਾਂ ਦੇ ਕਿ ਜਿੱਦਾਂ ਦੇ ਸਟੇਸ਼ਨ ਜਿੱਦਾਂ ਦੇ ਹੈਗੇ ਉਦਾਂ ਦੇ ਹੀ ਆ ਜੀ। ਉਹ ਹੁਣ ਗਲ ਕੇ ਡੇਗਣਗੇ, ਬਣਾਏ ਬੁਣੇ ਨਹੀਂ ਹੈਗੇ। ਬਾਕੀ ਸਾਡੀ ਭੈਣ ਵੀ ਛੋਟੀ ਨਾਲ ਆ ਜੀ, ਅੱਲਾ ਪਾ ਕੇ ਨੂੰ ਸਿਹਤ ਤੰਦਰੁਸਤੀ ਦੇਵੇ। ਬੇਟਾ ਕਿੱਦਾਂ ਲੱਗਾ ਤੈਨੂੰ ਆ ਕੇ? ਬਹੁਤ ਵਧੀਆ ਲੱਗਿਆ ਇੱਥੇ। ਅੱਛਾ। ਮਤਲਬ ਜੋ ਸੁਣਿਆ ਤੇ ਜੋ ਆ ਕੇ ਫਰਕ ਦੇਖਿਆ, ਹਾਂ। ਬਹੁਤ ਜ਼ਮੀਨ ਅਸਮਾਨ ਦਾ ਫਰਕ ਹੈ ਤੇ ਬਹੁਤ ਅੱਛਾ ਹੈ। ਲੋਕ ਕਿੱਦਾਂ ਦੇ ਲੱਗੇ ਆ ਜੋ ਸਾਰਾ ਸੈਟਅਪ ਬਣਿਆ ਇਹ ਦੇਖ ਆਪਣੇ ਕੇ? ਵਰਗੇ ਜਿਵੇਂ ਨਹੀਂ ਇੰਡੀਆ ਦੱਸ ਸਕਦੇ ਸੀ ਪਾਕਿਸਤਾਨ ਕੌਣ ਚ ਕਿੱਧਰੋਂ ਫਰਕ ਆਇਆ, ਹੀ ਨਹੀਂ ਕੌਣ ਹੈ, ਅਜੇ same ਹੈ ਆ ਵੀ ਜੇ ਡੋਰੀ ਲਾਲ ਪੀਲੀ ਨਾ ਹੋਵੇ ਤਾਂ ਪਤਾ ਨਹੀਂ ਲੱਗਣਾ ਡੋਰੀ ਲਾਲ ਪੀਲੀ। ਡੋਰੀਆਂ ਵੀ ਲਾਲ ਪੀਲੀਆਂ ਨਹੀਂ ਹੋਣੀਆਂ ਚਾਹੀਦੀਆਂ, ਡੋਰੀਆਂ ਵੀ ਇੱਕੋ ਹੀ ਕਰ ਦਿਓ। ਅਸੀਂ ਜਦੋਂ ਉੱਥੇ ਖੜੇ ਸੀ ਨਾ, ਤੇ ਉਹ ਬੱਚਿਆਂ ਨਾਲ ਗੱਲਾਂ ਕਰ ਰਹੇ ਸੀ, ਮੁੰਡਿਆਂ ਨਾਲ, ਤੇ ਉਹ ਕੁੜੀਆਂ ਥੋੜਾ ਸ਼ਰਮਾ ਰਹੀਆਂ ਸੀ ਪਿੱਛੇ ਵਿੱਚ। ਮੈਂ ਕਿਹਾ ਬੇਟੇ ਕੀ ਦੇਖ ਰਹੀਆਂ ਤੁਸੀਂ ਇੱਧਰ? ਇਹਨੇ ਸਾਡੀ ਭਾਬੀ ਨੇ ਪੁੱਛਿਆ, ਛੋਟੇ ਬੇਟੇ ਕੀ ਦੇਖਦੇ ਤੁਸੀਂ ਇੱਧਰ? ਆ ਜਾਓ ਤੁਸੀਂ। ਫਿਰ ਮੈਂ ਕਿਹਾ ਆਓ ਤੁਸੀਂ ਇੱਧਰ ਆਓ, ਘਬਰਾਈ ਦਾ ਨਹੀਂ ਹੁੰਦਾ।
ਕੁੜੀਆਂ ਵੀ ਆ ਗਈਆਂ ਜੇ ਆਪਾਂ ਕਿਸੇ ਨੂੰ ਬੁਲਾਵਾਂਗੇ ਤੇ ਜੀ ਤਾਂ ਅਗਲਾ ਆਊਗਾ ਇੱਥੇ। ਅਗਲਾ ਆਊ। ਅੱਛਾ ਮੈਂ ਇੱਕ ਤੁਹਾਨੂੰ ਗੱਲ ਦੱਸਦਾ, ਜਿਹੜੀਆਂ ਬੱਚੀਆਂ ਦੀ ਤੁਸੀਂ ਗੱਲ ਕਰਦੇ ਯੂਨੀਵਰਸਿਟੀ ਦੀਆਂ ਆਈਆਂ, ਹੋ ਸਕਦਾ ਆਪਣੀ ਸਾਡੀ ਕਮਿਊਨਿਟੀ ਨਾਲ ਇੰਨੀਆਂ ਫਰੈਂਕ ਨਾ ਹੋਣ, ਨਹੀਂ ਹੁੰਦੀਆਂ ਹਾਂ, ਬਿਲਕੁਲ, ਮੈਨੂੰ ਪਤਾ ਨਾ, ਹਾਂਜੀ, ਹਾਂਜੀ। ਲੇਕਿਨ ਤੁਹਾਡੇ ਨਾਲ ਇਸ ਕਰਕੇ ਹੋ ਰਹੀਆਂ ਕਿ ਅਪਣਾਈਅਤ ਇੰਨੀ ਹੈ। ਹਾਂ ਬਿਲਕੁਲ। ਉਹਨਾਂ ਨੂੰ ਪਤਾ ਕਿ ਸਾਡੇ ਆਪਣੇ ਲੋਕ, ਸਾਡੇ ਪਿਛੜੇ ਹੋਏ ਲੋਕ ਸਾਨੂੰ ਮਿਲਣ ਆਏ। ਉਹ ਇਹਨਾਂ ਨੂੰ ਕਹਿਣ ਮੇਰੇ ਭਾਪੇ ਨੂੰ ਤੁਹਾਡੇ ਮੱਥੇ ਤੇ ਬਿੰਦੀ ਜਿਹੜੀ ਲੱਗੀ ਆ ਬੜੀ ਸੋਹਣੀ ਲੱਗਦੀ ਪਈ ਹੈ। ਤੋ ਇਹ ਸਾਡੇ ਭੈਣ ਜੀ ਦਿੱਲੀ ਤੋਂ ਜਿਹੜੇ ਆਏ ਆ ਇੱਧਰ, ਉਹਨਾਂ ਦੇ ਬੈਗ 'ਚ ਤੇ 3-4 ਪੱਤੇ ਸੀਗੇ, ਕਹਿੰਦੇ ਲਓ ਬੇਟਾ ਤੁਸੀਂ ਲਓ। ਉਹਨਾਂ ਨੇ ਲਾ ਲਈਆਂ, ਉਸੇ ਵੇਲੇ ਲਾ ਲਈਆਂ। ਮੈਂ ਕਿਹਾ ਬੇਟੇ ਤੁਸੀਂ ਤਾਂ ਪੜ੍ਹਾਉਂਦੀਆਂ ਕਿ ਉੱਥੇ ਪੜ੍ਹਦੀਆਂ ਆ? ਕਹਿੰਦੇ ਨਹੀਂ ਅਸੀਂ ਤਾਂ ਪੜ੍ਹਦੀਆਂ। ਮੈਂ ਕਿਹਾ ਤੇ ਬਿੰਦੀ ਲਾਈ ਹੋਈ ਤੁਸੀਂ ਤਾਂ ਮੈਨੂੰ ਲੱਗਦਾ ਪੜ੍ਹਾਉਂਦੀਆਂ ਟੀਚਰ। ਕਹਿੰਦੇ ਨਹੀਂ ਇਹ ਤਾਂ ਅਭੀ ਲਗਾਈ ਆ ਹਮਨੇ। ਮੈਂ ਕਿਹਾ ਅੱਛਾ। ਉਹਨਾਂ ਨੂੰ ਬਿੱਲੀ ਦਾ ਪਤਾ ਨਹੀਂ ਨਾ ਹੋਣਾ, ਮਤਲਬ ਦਾ ਨਹੀਂ ਪਤਾ। ਹਾਂਜੀ ਹਾਂਜੀ। ਆਂਟੀ ਹੁਣੀ ਹੈ ਜੀ, ਕਿਸ ਤਰ੍ਹਾਂ ਲੱਗਾ ਤੁਹਾਨੂੰ ਆ ਕੇ? ਬਹੁਤ ਅੱਛਾ ਲੱਗਿਆ ਇੱਥੇ ਆ ਕੇ। ਅੱਛਾ। ਇੱਕ ਖਿੱਚ ਸੀ ਅੰਦਰੋਂ ਇੱਥੇ ਆਉਣ ਦੀ, ਜਾ ਕੇ ਦੇਖੀਏ ਕੀ ਹੈ। ਜਦੋਂ ਇੱਥੇ ਆ ਕੇ ਦੇਖਿਆ ਉੱਦਾਂ ਦੀ ਫੁੱਲ ਬੂਟੇ, ਉੱਦਾਂ ਦੇ ਲੋਕ, ਉੱਦਾਂ ਦੀ ਹਰ ਚੀਜ਼ ਸਾਡੇ ਗੱਲਾਂ ਬਾਤਾਂ ਵਰਗੀ। ਹੀ ਉਹ ਸਾਰੀਆਂ। ਗੱਲਾਂ ਬਾਤਾਂ ਵੀ ਸੇਮ ਲੈਂਗੁਏਜ ਹੈ, ਸਭ ਕੁਛ ਹੈ। ਫਿਰ ਫਰਕ ਕਾਹਦਾ ਹੈ? ਇਹ ਨਹੀਂ ਸਮਝ ਆਉਂਦੀ ਕਿ ਲਕੀਰ ਦਾ ਹੀ ਫਰਕ ਕੀ ਫਰਕ। ਬਸ ਉਹ ਜਿਹੜੀ ਇੱਕ ਲਕੀਰ ਖਿੱਚ ਦਿੱਤੀ ਗਈ ਆ ਉਹਦਾ ਹੀ ਫਰਕ ਹੈ। ਅਦਰਵਾਈਜ਼ ਸਾਡਾ ਤਾਂ ਦਿਲ ਐਂ ਕਰਦਾ ਵੀ ਇੱਧਰ ਲਿਆ ਨੂੰ ਉੱਧਰ ਲੈ ਜੀ, ਉੱਧਰ ਲਿਆ ਨੂੰ ਇੱਧਰ ਲੈ ਆਈਏ, ਮਿਕਸ ਜਾਣਾ ਹੋ ਜਾਣਾ ਗਈ। ਚਾਹੀਦਾ, ਮਤਲਬ ਹਾਂਜੀ। ਜਿਹੜਾ ਫਰਕ ਆ, ਅਸੀਂ mix ਹੋ ਗਏ। ਸ਼ਾਪਿੰਗ ਕਰਨ ਜਾਣਾ ਚਾਹੀਦਾ, ਜਿੱਦਾਂ ਹੁਣ ਤੁਹਾਡੀ ਫੈਕਟਰੀ ਹੈ। ਹਾਂਜੀ ਹਾਂਜੀ। ਹਾਂਜੀ ਬਿਲਕੁਲ ਬਿਲਕੁਲ। ਸਾਡਾ ਮਾਲ ਇੱਧਰ ਆਵੇ, ਅਸੀਂ ਆਵੇ ਨਾ, ਮੈਂ ਯਾਰ ਅਸੀਂ ਮਾਲ ਸਾਡਾ ਪਾਕਿਸਤਾਨ ਜਾਵੇ ਮਾਲ, ਤੇ ਉੱਧਰ ਦਾ ਮਾਲ ਇੱਧਰ ਆਵੇ ਤੇ ਇੱਧਰ ਵਪਾਰ ਵਧੇ ਸਾਡੇ ਦੇ ਵਿੱਚ।